अस्सलाम वालेकुम की हाल है मित्र प्यारे ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਜਿਹਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ ਅੱਜ ਤੋਂ ਕੁਝ ਸਾਲ ਪਹਿਲੇ ਬਹੁਤ ਘੱਟ ਲੋਕ YouTube ਨੂੰ ਯੂਜ਼ ਕਰਦੇ ਸਨ, ਸਿਰਫ ਆਈ ਹੈ ਤੇ ਸਕਰੋਲ ਕਰਕੇ ਅੱਗੇ ਨਿਕਲ ਗਏ। ਤੇ ਉਦੋਂ ਕੁਝ ਲੋਕਾਂ ਨੇ ਕੰਮ ਸਟਾਰਟ ਕੀਤਾ, ਕੁਝ ਨੇ ਫਨੀ ਵੀਡੀਓਜ਼ ਬਣਾਈਆਂ, ਕੁਝ ਲੋਕਾਂ ਨੇ ਆਪਣਾ ਕੋਈ ਇੱਕ ਕੰਟੈਂਟ ਲਿਆ, ਕੋਈ ਬਾਰਬੀਕਿਊ ਕਰ ਰਿਹਾ ਹੈ, ਕੋਈ ਕਿਚਨ ਨੂੰ ਲੈ ਕੇ ਬਣਾ ਰਿਹਾ ਹੈ। एक कंटेंट मेरी नज़र चो गुजरिया जिदे च पार्टीशन स्टोरीज़ कवर कीतियां जा रही सन और उहदे च बजुर्ग जिहड़े ने वो रो रहे ने और अपने देश नूं याद करके वो पहले मैनूं इंज भी लग्या कि जिवें आ ना एक स्क्रिप्टेड चीज़ां ने ते लेकिन जदों मैं चीज़ां नूं फील कीता मैनूं फील होया कि आ दर्द जिहड़ा है बहुत वड्डा है। तो फिर मैं ऑब्जर्व करना शुरू किया, फिर असी चैनल बनाया, असी कुछ वीडियोज़ उहदे ते इस किस्म दी कवर कीतियां। जदों मैं अपने सामने बजुर्गों नूं रोंदियां होया वेखिया फिर मैनूं वो वीडियोज़ याद आईयां जिहड़ियां मैं अज तो कुछ साल पहले देखियां सी। वो वीडियो कौन बना रहा सी? पंजाबी लहर एक चैनल है यूट्यूब का और उहदे ते जिहड़े लोग वीडियोज़ बना रहे सन और उस कंटेंट नूं लैके चल रहे सन, उहदे विच नासर ढिल्लों जी उस वीडियो नूं लैके चलदे सन, उस कंटेंट नूं लैके चलदे सन। साडे नाल अज मौजूद ने। अस्सलाम वालेकुम। वालेकुम सलाम जी। भाई बहुत शुक्रिया तुहाडी मुहब्बत दा शुक्रिया। इन्नी गर्मी च पहलों ते आए, बहुत शुक्रिया जी मुहब्बत तुहाडी। पहले ना मैं ना भी तुसीं चैनल दा नाम वेख पंजाब टीवी जी ते सोहना नाम है पर गर्मी तुसीं वेखी नहीं आ गए ਉਹ ਏਸੀ ਚੱਲਦਾ ਸੀ ਨਾ ਗੱਡੀ 'ਚ ਧਿਆਨ ਕਰਦਾ ਲੱਗੇ। ਅੱਛਾ ਜੀ, ਪਹਿਲੇ ਤੇ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿਆਂਗਾ ਕਿਉਂਕਿ ਤੁਸੀਂ ਮੋਹਰੀ ਹੋ ਇਸ ਕੰਟੈਂਟ ਦੇ। ਤੁਹਾਡੇ ਤੋਂ ਬਾਅਦ ਢੇਰ ਸਾਰੇ ਲੋਕਾਂ ਨੇ ਇਸ 'ਤੇ ਕੰਮ ਕੀਤਾ। ਉਹ ਜਿਵੇਂ ਕਿਉਂਕਿ ਹਰ ਇਲਾਕੇ ਦੇ ਵਿੱਚ ਹੀ ਬਜ਼ੁਰਗ ਤੇ ਮੌਜੂਦ ਨੇ, ਬਲਕਿ ਹੁਣ ਮੈਂ ਸਮਝਦਾ ਕਿ ਸ਼ਾਇਦ ਗਿਣਵੇਂ ਚੁਣਵੇਂ ਰਹਿ ਗਏ ਨੇ ਤੇ ਉਹਨਾਂ ਦੀਆਂ ਗੱਲਾਂ ਸ਼ਾਇਦ ਅਸੀਂ ਤੁਹਾਡੀ ਵੀਡੀਓਜ਼ ਨਾ ਦੇਖੀਆਂ ਹੁੰਦੀਆਂ ਨਾਸਰ ਜੀ, ਤੇ ਸਾਨੂੰ ਫੀਲ ਨਾ ਹੁੰਦਾ ਕਿ ਉਹ ਕਹਾਣੀ ਅਸਲ ਕੀ ਹੈ। ਸਾਨੂੰ ਸਿਰਫ ਕਿਤਾਬੀ ਕਹਾਣੀਆਂ ਦਾ ਪਤਾ ਹੁੰਦਾ, ਜਿਹੜੀਆਂ ਰੀਅਲ ਚੀਜ਼ਾਂ ਨੇ ਉਹ ਸਾਡੇ ਸਾਹਮਣੇ ਨਾ ਆਉਂਦੀਆਂ। ਕਿਉਂਕਿ ਜਿਹੜੀ ਚੀਜ਼ ਤੁਹਾਡੇ ਨਾਲ ਬੀਤੀ ਹੈ ਨਾ, ਜੇ ਤੁਸੀਂ ਮੈਨੂੰ ਦੱਸੋਗੇ ਨਾ, ਉਹ ਅਥੈਂਟਿਕ ਹੈ। ਇੱਕ ਵਾਏ ਦੇ ਨਾਲ ਆ ਕੇ ਕੋਈ ਬੰਦਾ ਅੱਜ ਤੋਂ 50 ਸਾਲ ਬਾਅਦ ਕਿਤਾਬ ਵਿੱਚ ਲਿਖ ਦੇ ਕਿ ਨਾਸਰ ਢਿੱਲੋਂ ਤੇ ਜਨਾਬ ਇੱਕ ਮਰਚੈਂਟ ਸੀਗਾ, ਉਹਦੀ ਕਰਿਆਨੇ ਦੀ ਦੁਕਾਨ ਸੀ, ਤੇ ਮੈਂ ਮੰਨ ਲੈਣਾ ਕਿਉਂਕਿ ਮੈਨੂੰ ਨਹੀਂ ਪਤਾ। ਲੇਕਿਨ ਜਿਹੜਾ ਮੈਂ ਤੁਹਾਡੇ ਨਾਲ ਟਾਈਮ ਗੁਜ਼ਾਰ ਰਿਹਾ, ਮੈਂ ਦੱਸ ਸਕਾਂਗਾ ਕਿ ਨਾਸਰ ਢਿੱਲੋਂ ਕੀ ਸੀ। ਤੇ ਇੰਝ ਹੀ ਸਾਡੇ ਮੁਲਕਾਂ ਦੇ ਨਾਲ ਵੀ ਹੋਇਆ, ਬੜੇ ਤਰਾਅ ਹੋਏ ਨੇ। ਤੇ ਮੈਂ ਤੁਹਾਡੇ ਕੋਲ ਇੱਕ ਮੈਂ ਦੱਸਦਾ ਕਿ ਇਹ ਇੱਕ ਨਾ ਵਾਜਬੀ ਜਿਹਾ ਇੱਕ ਇੰਟਰਵਿਊ ਨਹੀਂ ਹੈ, ਮੈਂ ਸਿਰਫ ਇੱਕ ਜਨਰਲ ਗੱਪਸ਼ਪ ਕਰਾਂਗਾ। ਕਿਵੇਂ ਜ਼ੇਨ ਦੇ ਵਿੱਚ ਆਇਆ, ਕੀ ਤੁਸੀਂ ਪੀੜ ਮਹਿਸੂਸ ਕੀਤੀ, ਦਰਦ ਕੀ ਸੀ ਅੰਦਰ ਕਿ ਤੁਸੀਂ ਇਹ ਬਜ਼ੁਰਗਾਂ ਕੋਲ ਬੈਠਣਾ ਸ਼ੁਰੂ ਕਰਤਾ, ਉਹਨਾਂ ਕੋਲ ਸਟੋਰੀਜ਼ ਸੁਣੀਆਂ ਸ਼ੁਰੂ ਕਰਤੀਆਂ? ਉਹ ਜਿਵੇਂ ਤੁਸੀਂ ਕਿਹਾ ਨਾ ਵੀ ਕੱਲ ਨੂੰ ਕਿਤਾਬ 'ਚ ਕੁਛ ਵੀ ਤੁਹਾਨੂੰ ਆ ਜਾਏ ਤਾਂ ਤੁਸੀਂ ਮੰਨ ਨਹੀਂ ਲੈਣਾ। ਬਿਲਕੁਲ। ਤੇ 70 ਸਾਲ ਹੋ ਗਏ ਜੋ ਅਸੀਂ ਸਕੂਲਾਂ 'ਚ ਪੜ੍ਹਿਆ ਨਾ, ਤੇ ਅਸੀਂ ਮੰਨੀ ਬੈਠੇ ਹਾਂ ਵੀ ਇਦਾਂ ਹੀ ਹੈ, ਜਿਵੇਂ ਅੱਲਾ ਦਾ ਹੁਕਮ ਨਹੀਂ ਮੰਨੀ। ਉਹ ਫਲਾਣਾ ਵੀ ਅਸੀਂ ਜਿੱਤੇ, ਫਲਾਣੇ ਥਾਂ ਵੀ ਅਸੀਂ ਜਿੱਤੇ, ਲੇਕਿਨ ਜਿੱਤੇ ਕੋਈ ਨਹੀਂ। ਸਹੀ ਗੱਲ। ਉਹ ਆਂਦੇ ਨਾ ਵੀ ਹੁਣ ਕਹਿੰਦੇ ਨਾ ਵੀ ਵਰਲਡ ਕੱਪ ਟੀਵੀ ਨਾ ਹੁੰਦਾ ਤਾਂ ਹੁਣ ਵਰਲਡ ਕੱਪ ਅਸੀਂ ਜਿੱਤ ਗਏ ਆ। ਇਦਾਂ ਹੀ ਜੇ ਸੋਸ਼ਲ ਮੀਡੀਆ ਦਾ ਅਸੀਂ ਮੰਨ ਹੀ ਲੈਣਾ ਵੀ ਜਿੱਤ ਗਏ, ਮੰਨ ਲੈਣਾ ਸੀ। ਬਿਲਕੁਲ। ਸੋ ਇਸੇ ਤਰ੍ਹਾਂ ਹੀ ਅਸੀਂ ਉਹ ਗੱਲਾਂ ਵੀ ਮੰਨੀ ਬੈਠੇ ਹਾਂ ਜਿਹੜੀਆਂ ਨਹੀਂ ਮੰਨਣੀਆਂ ਚਾਹੀਦੀਆਂ। ਤੇ ਉਹ ਇਸੇ ਤਰ੍ਹਾਂ ਦੀਆਂ ਕੁਛ ਕਹਾਣੀ ਮੇਰੇ ਨਾਲ ਵੀ ਸੀ ਤੇ ਉਹ ਮੈਨੂੰ ਦੱਸਦੇ ਹੁੰਦੇ ਸੀ ਵੀ ਸਾਡੀ ਸਾਂਝ ਬੜੀ ਸੀ। ਮੈਨੂੰ ਬਲਕਿ ਕੱਲ ਪਰਸੋਂ ਉਹਨਾਂ ਬਜ਼ੁਰਗਾਂ ਦਾ ਫੋਨ ਵੀ ਆਇਆ, ਉਹਦੇ ਬਜ਼ੁਰਗਾਂ ਦਾ ਕੰਮ ਬੱਚਿਆਂ ਦਾ, ਜਿਹੜੇ ਮੇਰੇ ਬਜ਼ੁਰਗਾਂ ਦੇ ਦੋਸਤ ਨਾਲ ਦੇ ਪਿੰਡਾਂ ਦੇ। ਤੇ ਮੈਂ ਉਹਨਾਂ ਨਾਲ ਵੀ ਯਾਰ ਬਜ਼ੁਰਗ ਆਉਂਦੇ ਰਹਿੰਦੇ ਆ ਵੀ ਇੱਦਾਂ ਬੜਾ ਉਹਨਾਂ ਨਾਲ ਤੇ ਪਿਆਰ ਮੁਹੱਬਤ ਮੋਹ। ਈਵਨ ਕਿ ਹਿੰਦੂਆਂ ਦੀ ਜਦੋਂ ਗੱਲ ਹੁੰਦੀ ਆ ਸਾਡੇ ਥੋੜ੍ਹਾ ਜਿਹਾ ਉਹਨਾਂ ਨੂੰ ਜ਼ਿਆਦਾ, ਕਿਉਂਕਿ ਉੱਧਰੋਂ ਵੀ ਹੁੰਦਾ ਉਹ ਇੱਧਰੋਂ ਵੀ ਹੁੰਦਾ, ਦੋਵੇਂ ਪਾਸੇ ਰਿਟੈਲੀਏਸ਼ਨ, ਫਿਰ ਉਹ ਨਫ਼ਰਤ ਦੀ ਰਿਟੈਲੀਏਸ਼ਨ ਉਹਨੂੰ ਮੈਂ ਕਹਿੰਦਾ ਨਾ ਵੀ ਇਹ ਵੀ ਹੁੰਦੀ ਹੈ। ਤੇ ਉਹ ਸਾਡੇ ਹਿੰਦੂ ਮੁਨਸ਼ੀ ਹੁੰਦਾ ਸੀ ਮੇਰੇ ਬਜ਼ੁਰਗਾਂ ਦੱਸਣਾ। ਤੇ ਮੈਂ ਨਾ ਯਾਰ ਬਾਬੇ ਆਂਦੇ ਆ ਵੀ ਸਾਡਾ ਪਿਆਰ ਬੜਾ ਸੀ, ਮੀਡੀਆ ਆਂਦਾ ਵੀ ਉਹ ਸਾਡੇ ਦੁਸ਼ਮਣ ਆ, ਉਹ ਚੋਰ ਆ ਤੇ ਉਹ ਲੁਟੇਰੇ ਆ, ਤੇ ਪਾਰਟੀਸ਼ਨ ਵੇਲੇ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਤੇ ਇਹ ਚੱਕਰ ਕੀ ਆ। ਤੇ ਉਹ ਫਿਰ ਲਵਲੀ ਮੇਰਾ ਦੋਸਤ ਨਨਕਾਣਾ ਸਾਹਿਬ ਤੋਂ ਮੇਰੇ ਨਾਲ ਆ ਗਿਆ ਇੱਥੇ ਬਿਜ਼ਨਸ 'ਚ, ਪ੍ਰਾਪਰਟੀ ਦਾ ਵੈਸੇ ਮੇਰਾ ਬਿਜ਼ਨਸ ਹੈ। ਤੇ ਉਹ ਨਾਲ ਅਸੀਂ ਫਿਰ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਉੱਧਰਲੇ ਲੋਕ ਵੀ ਇੱਦਾਂ ਹੀ, ਉਹਨਾਂ ਬਜ਼ੁਰਗ ਜਿਹੜੇ ਨਨਕਾਣਾ ਸਾਹਿਬ ਆਉਂਦੇ ਜਾਂ ਹੋਰ ਪਾਸੇ, ਉਹਨਾਂ ਨਾਲ ਆਖਣਾ ਵੀ ਸਾਡੇ ਨਾਲ ਇੱਦਾਂ ਆ, ਸਾਡੀਆਂ ਧੀਆਂ ਭੈਣਾਂ ਮਾਵਾਂ ਨੇ ਇੱਦਾਂ ਆ। ਫਿਰ ਦਿਮਾਗੇ ਆਈ ਵੀ ਇਹ ਸਾਨੂੰ ਤੇ ਮੈਨੂੰ ਲੱਗਦਾ ਉਹ ਕੇਸਟ ਦੀਆਂ 12 ਗਾਣੇ ਨਹੀਂ ਹੁੰਦੇ ਕਿਸ ਇੱਕ ਪਾਸੇ ਹੁੰਦੇ ਵੀ ਸਾਡੇ ਵਾਲੀ ਕੇਸਟਾਂ ਦੀ ਵੀ ਉਹ ਗੰਦੇ ਆ ਤੇ ਉਹਨਾਂ ਵਾਲੀ ਕੇਸਟਾਂ ਦੀ ਵੀ ਇਹ ਗੰਦੇ। ਬਿਲਕੁਲ। ਤੇ ਉਹਦੇ 'ਚ ਹੁਣ ਉਸ ਕੇਸਟ 'ਚੋਂ ਜਦੋਂ ਦੋਵੇਂ ਸਾਈਡਾਂ ਸੁਣੋ ਫਿਰ ਸਹੀ ਪਤਾ ਲੱਗਦਾ।
ਵੀ ਅਸਲ ਫਿਰ ਉਹ ਹਕਾਇਕ ਤੇ ਉਹਨਾਂ ਸਟੋਰੀਜ਼ ਨੂੰ ਸੁਣਨਾ ਸ਼ੁਰੂ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਫਿਰ ਸਾਹਮਣੇ ਆਈਆਂ। ਤੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਉਹ ਬਜ਼ੁਰਗਾਂ ਦੀ ਗੱਲ ਮੈਨੂੰ ਸੱਚੀ ਲੱਗੀ ਵੀ ਬਜ਼ੁਰਗ ਸਹੀ ਜਾਂਦੇ ਸੀ ਵੀ ਝੂਠਾ ਤਾਂ ਸਾਡਾ ਮੀਡੀਆ ਉਹਨਾਂ ਦਾ ਤਾਂ ਸਾਡਾ ਹੀ ਸੀ ਜਿਹੜਾ ਹੁਣ ਤੱਕ ਜਾਂ ਸਾਡੀਆਂ ਉਹ ਕਿਤਾਬਾਂ ਜਿਹੜੀਆਂ ਸਾਨੂੰ ਪੜ੍ਹਾਈਆਂ ਵੀ ਜਿਨ੍ਹਾਂ ਦੇ ਵਿੱਚ ਹਕੀਕਤ ਸੱਚਾਈ ਕੋਈ ਨਹੀਂ ਹੈ ਵੀ ਉਹ ਹੀ ਗਲਤ ਨੇ, ਜੋ ਸਾਡੇ ਜ਼ਿਹਨਾਂ 'ਚ ਬੱਚਿਆਂ ਦੇ ਜ਼ਿਹਨਾਂ 'ਤੇ ਵੀ ਨਕਸ਼ ਕਰ ਦਿੱਤਾ ਗਿਆ। ਤੇ ਸਾਡੇ ਬਜ਼ੁਰਗ ਸਹੀ ਨੇ। ਮੈਂ ਉਹਨਾਂ ਨਾਲ ਵੀ ਪਤਾ ਨਹੀਂ ਹੁਣ ਬਜ਼ੁਰਗ ਝੂਠ ਮਾਰਦੇ ਆ ਕਿ ਇਹ ਮੀਡੀਆ ਝੂਠ ਮਾਰਦਾ, ਵਾਕਈ ਮੀਡੀਆ ਝੂਠ ਮਾਰਦਾ, ਸਾਡੀਆਂ ਕਿਤਾਬਾਂ ਝੂਠ ਬੋਲਦੀਆਂ। ਸਾਡੇ ਬਜ਼ੁਰਗ ਸੱਚੇ ਸਨ। ਫਿਰ ਉੱਥੋਂ ਉਦੋਂ ਆ ਕੇ ਥੋੜ੍ਹਾ ਜਿਹਾ ਆਈਡੀਆ ਵੀ ਨਹੀਂ ਯਾਰ ਇਹਦੇ 'ਤੇ ਥੋੜ੍ਹਾ ਜਿਹਾ ਕੰਮ ਸਾਨੂੰ ਕਰਨਾ ਚਾਹੀਦਾ, ਕਿਉਂਕਿ ਦੋਵਾਂ ਤਬਕਿਆਂ ਵਾਸਤੇ, ਦੋਵਾਂ ਮੁਲਕਾਂ ਵਾਸਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਤਰੱਕੀ ਵੀ ਇਸੇ 'ਚ ਛੁਪੀ ਹੈ। ਜੇ ਅਸੀਂ ਇੱਕ ਦੂਜੇ ਨੂੰ ਲਾਗੇ ਲੱਗ ਜਾਵਾਂਗੇ, ਟ੍ਰੇਡਿੰਗ ਕਰ ਲਾਂਗੇ, ਅਸੀਂ ਆ ਅਸਲੇ ਬਰੂਦ ਦੀ ਦੌੜ 'ਚੋਂ ਬਾਹਰ ਆ ਜਾਵਾਂਗੇ, ਜੰਗਾਂ 'ਚੋਂ ਬਾਹਰ ਆ ਜਾਵਾਂਗੇ। ਜੇ ਅਸੀਂ ਆਖਾਂਗੇ ਵੀ ਲੈ ਲਈਏ ਉੱਥੋਂ F-16 ਲੈ ਲਈਏ, ਜੇ ਸਾਨੂੰ ਲੋੜ ਹੀ ਨਾ ਹੋਵੇ ਤਾਂ ਅਸੀਂ ਲਈਏ ਕਾਹਦੇ ਵਾਸਤੇ? ਉਹ ਆਮ ਪੈਸਾ ਸਾਡੀ ਆਵਾਮ ਤੇ ਲੱਗੇ, ਸਾਡੀ ਆਵਾਮ ਖੁਸ਼ ਹੋਵੇ, ਉਹਨਾਂ ਇੱਦਾਂ ਹੀ ਉਧਰਲੇ ਪਾਸੇ ਆ। ਸੋ ਇਹਦੇ ਤੇ ਇਸ ਤੋਂ ਥੋੜ੍ਹੀ ਜਿਹੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਵੀ ਬਗੈਰ ਕਿਸੇ ਲਾਲਚ ਤੋਂ। ਮੈਨੂੰ ਈਵਨ ਕਿ ਅੱਜ ਮੈਂ ਕਿੰਨੀ ਵਾਰੀ ਮੈਂ ਗੱਲ ਕੋਟ ਕੀਤੀ ਹੈ ਵੀ 2014 'ਚ ਮੈਂ ਜਦੋਂ ਨਵਾਂ YouTube ਤੇ ਬੈਨ ਸੀ ਉਦੋਂ ਨਾ, ਪਾਕਿਸਤਾਨ ਖੁੱਲ੍ਹਾ ਬੈਨ, ਤੇ ਉਦੋਂ ਮੈਂ ਚੈਨਲ ਸ਼ੁਰੂ ਕੀਤਾ 2014 ਦੇ ਐਂਡ ਕਿਤੇ ਕਰਕੇ ਨਾ। ਉਹ ਪਤਾ ਨਹੀਂ 13 'ਚ ਬੈਨ ਖੁੱਲ੍ਹਾ ਸੀ ਜਦੋਂ ਪਾਕਿਸਤਾਨ ਦਾ YouTube ਬੰਦ ਸੀ। ਤੇ ਮੈਨੂੰ ਤੁਸੀਂ ਬਾਏ ਗੋਡ ਮੈਨੂੰ 1.5 ਸਾਲ ਪਤਾ ਹੀ ਨਹੀਂ ਸੀ ਵੀ YouTube ਤੋਂ ਪੈਸੇ ਆਉਂਦੇ। ਅੱਛਾ। ਮੈਨੂੰ 1.5 ਸਾਲ ਬਾਅਦ ਕਿਸੇ ਨੇ ਦੱਸਿਆ ਵੀ ਇਹਦੇ ਤੋਂ ਤੇ ਪੈਸੇ ਆਉਂਦੇ। ਕਿੰਨੇ ਪੈਸੇ ਲੈਣਾ? ਮੈਂ ਕਿਹਾ ਵੀ ਕਾਹਦੇ ਪੈਸੇ ਲੈਣਾ? ਆਂਦਾ YouTube ਤੋਂ ਡਾਲਰ ਨਹੀਂ ਆਉਂਦੇ। ਮੈਂ ਕਿਹਾ ਮੈਨੂੰ ਕਾਹਦੇ ਡਾਲਰ ਆਉਂਦੇ? ਮੈਨੂੰ ਤਾਂ ਪਤਾ ਹੀ ਨਹੀਂ। 1.5 ਸਾਲ ਬਾਅਦ ਪਤਾ ਲੱਗਾ ਵੀ ਮੋਨੇਟਾਈਜ਼ ਹੁੰਦਾ। ਫਿਰ ਮੋਨੇਟਾਈਜ਼ ਕੀਤਾ ਤੇ ਫਿਰ ਉਹਦੇ ਤੋਂ 1.5 ਸਾਲ ਬਾਅਦ ਪੈਸੇ ਆਉਣੇ। ਮੈਨੂੰ ਪਹਿਲਾਂ ਸ਼ੌਕੀਆ 1.5-2 ਸਾਲ ਲੱਗੇ ਰਹੇ ਵੀ ਇਸ ਗੱਲ ਦਾ ਆਈਡੀਆ ਨਹੀਂ ਸੀ ਵੀ YouTube ਤੋਂ ਅਰਨਿੰਗ ਆਉਂਦੀ ਜਾਂ ਕੀ ਸੀ। ਸਿਰਫ ਉਸ ਦੁੱਖ ਉਸ ਕਲੈਰਿਟੀ ਨੂੰ ਲੈ ਕੇ ਲੱਗੇ ਰਹੇ। ਉਸ ਤੋਂ ਪਹਿਲਾਂ ਅਸੀਂ Facebook ਤੇ ਕਰਦੇ ਰਹੇ। ਜਦੋਂ YouTube ਬੈਨ ਸੀ ਸਾਲ ਡੇਢ, Facebook ਤੇ ਵੀ ਕੀਤਾ। ਫਿਰ YouTube ਤੇ ਸਵਿਚ ਕਰ ਲਿਆ ਕਿਉਂਕਿ ਡਾਟਾ ਜਿਹੜਾ YouTube ਹੁੰਦਾ ਤੁਹਾਨੂੰ ਮਤਲਬ ਵੀ ਤੁਹਾਡੀ ਮੈਮੋਰੀ ਆ। Facebook ਇੱਕ ਵਾਲ ਹੁੰਦੀ ਹੈ, ਉਹ ਆਈ ਚੀਜ਼ ਤੇ ਖਤਮ। YouTube ਤੇ ਜਦੋਂ ਮਰਜ਼ੀ ਸਰਚ ਮਾਰੋ 20 ਸਾਲਾਂ ਨੂੰ ਤੁਹਾਨੂੰ ਸ਼ਾਇਦ ਲੱਭ ਜਾਓ। ਬਿਲਕੁਲ। ਫਿਰ ਇਹ ਪ੍ਰੋਮਿਨੈਂਟ ਲੱਗਾ, ਅਥੈਂਟਿਕ ਲੱਗਾ, ਸੋਰਸ ਵੀ ਇੱਥੇ ਕਰਨਾ ਚਾਹੀਦਾ। ਫਿਰ ਉਦੋਂ ਆ ਕੇ ਫਿਰ ਇੱਥੇ YouTube ਤੇ ਕੰਮ ਸਟਾਰਟ ਕੀਤਾ। ਸਹੀ। ਅੱਛਾ, ਹੁਣ ਤੱਕ ਕਿੰਨੀ ਫੈਮਲੀਜ਼ ਨੇ ਜਿਨ੍ਹਾਂ ਨੂੰ ਤੁਸੀਂ ਮਿਲਾ ਚੁੱਕੇ ਹੋ? ਮੇਰੇ ਖਿਆਲ ਕਿ ਵਾਹਦ ਤੁਹਾਡਾ ਹੀ ਚੈਨਲ ਹੈ ਜਿਹਦੇ ਤੇ ਬਹੁਤ ਮਤਲਬ ਸੈਂਕੜੋਂ ਲੋਕ ਜਿਹੜੇ ਨੇ ਉਹ ਆਪਸ। ਮੈਂ ਅਕਸਰ ਆਉਂਦਾ ਉਹਨਾਂ ਦੋਸਤਾਂ ਨੂੰ ਜਦੋਂ ਇੰਟਰਵਿਊ ਹੁੰਦਾ ਵੀ ਮੈਂ ਗਿਣਤੀ ਤੇ ਕਦੀ ਨਹੀਂ ਰੱਖੀ। ਉਵੇਂ ਵੈਸੇ ਫਿਜ਼ੀਕਲੀ ਤੇ ਜਾਂ ਵਰਚੁਅਲੀ ਵੇਖੀਏ ਵੀ ਜਿਨ੍ਹਾਂ ਨੂੰ ਫੋਨ ਤੇ ਜਾਂ ਵੈਸੇ ਕਰਾਤੀ ਮੁਲਾਕਾਤ, ਤੇ ਉਹ ਮੈਨੂੰ ਲੱਗਦਾ ਕੋਈ 250-300 ਦੇ ਕੋਲ ਹੋਣੇ। ਤੇ ਉਹ ਵੀ ਲੋਕ ਉਹ ਅਸੀਂ 900,000 ਵੀਡੀਓ ਕੀਤੀ ਹੋਊਗੀ। ਤਕਰੀਬਨ 2 ਸਟੋਰੀਆਂ ਜਿਨ੍ਹਾਂ ਦੇ ਅੱਜ ਤੱਕ ਮੈਨੂੰ ਉਹਨਾਂ ਦਾ ਕਲੂ ਨਹੀਂ ਮਿਲਿਆ। ਬਾਕੀ ਸਾਰੀਆਂ ਸਕਸੈਸ ਨੇ। ਉਹ ਇਸ ਤਰ੍ਹਾਂ ਜਿਹਨਾਂ ਦਾ ਪਤਾ ਮੈਨੂੰ ਇਹ ਨਹੀਂ ਉਹਨਾਂ ਦਾ ਮਤਲਬ ਸਾਕਬ ਆ। ਇਹਨੇ ਆਖਿਆ ਵੀ ਫਲਾਣੀ ਥਾਂ ਮੇਰੀ ਫੈਮਿਲੀ ਵੀਡੀਓ ਪਾਤੀ, ਉਹ ਕਮੈਂਟਸ 'ਚ ਇੱਕ ਦੂਜੇ ਨਾਲ ਰਾਬਤਾ ਆ ਗਿਆ, ਉਹਨਾਂ ਦੇ ਨੰਬਰ ਐਕਸਚੇਂਜ ਕਰ ਦਿੱਤੇ। ਉਹ ਫਿਰ ਇੰਨਾ ਖਪਿਆ ਵੀ ਨਹੀਂ ਨਾ ਜਾਂਦਾ, ਮਤਲਬ ਵੀ ਇੰਨੀਆਂ ਰਿਕੁਐਸਟਾਂ ਆਉਂਦੀਆਂ ਫਿਰ ਬਹੁਤਾ ਖਪਿਆ ਨਹੀਂ ਜਾਂਦਾ, ਫਿਰ ਡਾਇਰੈਕਟ ਉਹਨਾਂ ਨਾਲ ਕਰਵਾ ਦਿੱਤਾ। ਇਸ ਤਰ੍ਹਾਂ ਵੀ ਹੁੰਦਾ। ਮਤਲਬ ਮੈਨੂੰ ਲੱਗਦਾ ਵੀ ਆਪਣਾ ਉਹਨਾਂ 2 ਸਟੋਰੀਆਂ ਸਾਰਿਆਂ ਦਾ ਜਿਹਦੀ ਕਿਸੇ ਪਿੰਡ ਦੀ ਵੀਡੀਓ ਪਾਈ ਹੈ ਉਸ ਪਿੰਡ ਵਾਲਿਆਂ ਨੇ ਰਾਬਤਾ ਕਰ ਲਿਆ। ਉੱਥੇ ਉਹਦਾ ਕੋਈ ਆਂਦਾ ਵੀ ਮੇਰਾ ਦੋਸਤ ਸੀ, ਉਹਨਾਂ ਦੀ ਕਿਸੇ ਫੈਮਿਲੀ ਰਾਬਤਾ ਕਰ ਲਿਆ। ਜੇ ਕਹਿੰਦਾ ਵਿਛੜਿਆ ਸੀ, ਕੋਈ ਲੱਭਦਾ ਨਹੀਂ ਸੀ, ਉਹਨਾਂ ਦੀ ਵੀਡੀਓ ਪਾਈ ਤੇ ਕਿਤੇ ਨਾ ਕਿਤੇ ਕਲੂ ਮਿਲ ਹੀ ਜਾਂਦਾ। ਤੇ ਦੁਆਵਾਂ ਤੇ ਬਹੁਤ ਮਿਲਦੀਆਂ ਹੁੰਦੀਆਂ ਤੁਹਾਨੂੰ? ਬਾ ਇਸੇ ਤਰ੍ਹਾਂ ਹੀ ਮੈਂ ਕਦੀ ਕਿਤੇ ਆਉਂਦਾ ਨਾ ਵੀ ਮੈਨੂੰ ਲੱਗਦਾ ਵੀ ਇਹ ਸਾਡੀ ਬੜੀ ਵੱਡੀ ਜਿੱਤ ਆ ਵੀ ਲੋਕ ਦੁਆਵਾਂ ਕਰਦੇ ਨੇ। ਸਹੀ ਕਹਿੰਦੇ। ਤੇ ਹੁਣ ਜਿਹੜੇ ਉਧਰ ਦੇ ਲੋਕ ਨੇ, ਕਿਉਂਕਿ ਤੁਹਾਡਾ ਮਿਲਣਾ ਰਹਿੰਦਾ ਹੈ ਲੋਕਾਂ ਦੇ ਨਾਲ, ਉਹ ਉਧਰਲੀ ਹਕੂਮਤਾਂ ਉਹਨਾਂ ਨੂੰ ਫੋਰਸ ਕਰਦੀਆਂ ਨੇ ਕਿ ਤੁਸੀਂ ਨਹੀਂ ਜਾਣਾ? ਕਿਉਂਕਿ ਜਿਵੇਂ ਹੁਣ ਪਾਕਿਸਤਾਨ ਨਹੀਂ ਜਾ ਸਕਦਾ, ਅਸੀਂ ਨਹੀਂ ਜਾ ਸਕਦੇ, ਤੁਸੀਂ ਇੰਨਾ ਕੰਮ ਕੀਤਾ, ਤੁਸੀਂ ਇੰਡੀਆ ਨਹੀਂ ਜਾ ਸਕਦੇ। ਮੈਂ ਦੋ ਵਾਰੀ ਅਪਲਾਈ ਕੀਤਾ, ਮੈਨੂੰ ਨਹੀਂ ਮਿਲਿਆ ਵੀਜ਼ਾ। ਮਿਲਿਆ ਮੈਨੂੰ ਲੋਕ ਪੁੱਛਦੇ ਹੁੰਦੇ ਆ ਵੀ ਇੰਡੀਆ ਜਾਣਾ ਕਿਵੇਂ ਜਾਈਏ? ਮੈਂ ਕਿਹਾ ਮੇਰਾ ਆਪ ਨਹੀਂ ਲੱਗਾ, ਤੁਹਾਨੂੰ ਕੀ ਦੱਸਾਂ। ਤੇ ਗਵਰਨਮੈਂਟਾਂ ਦੀ ਗੱਲ ਵੀ ਗਵਰਨਮੈਂਟਾਂ ਦੀਆਂ ਹੁੰਦੀਆਂ ਪਾਲਿਸੀਆਂ। ਵੇਖੋ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਸਾਨੂੰ ਹੁਣ ਤੱਕ ਦੂਰ ਰੱਖਿਆ ਗਿਆ ਇੱਕ ਦੂਜੇ ਤੋਂ, ਤੇ ਉਹਦੇ ਪਿੱਛੇ ਵੀ ਪਾਲਿਸੀ ਸੀ। ਹੁਣ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ 10 ਸਾਲਾਂ 'ਚ ਕੰਮ ਸੌਖਾ ਹੋ ਜਾਣਾ। ਬਹੁਤ ਸਾਰੇ ਜਿਹੜੇ ਸਮਝਦਾਰ ਦੋਸਤ ਨੇ, ਜਿਹੜੇ ਸਮਝਦੇ ਨੇ ਇੰਟਰਨੈਸ਼ਨਲੀ ਕਾਰੋਬਾਰ ਨੂੰ, ਬਿਜ਼ਨਸ ਨੂੰ ਸਮਝਦੇ ਨੇ, ਕਾਰਪੋਰੇਟ ਸੈਕਟਰ ਨੇ ਉਹਨਾਂ ਨੂੰ ਸਮਝਦੇ ਨੇ, ਉਹਨਾਂ ਦਾ ਕਹਿਣਾ ਆ ਵੀ ਜਿਹੜੀ ਵੱਡੀ ਇਨਵੈਸਟਮੈਂਟ ਹੋਣ ਡਈ ਨਾ, ਸੀਪੈਕ ਬਣਨ ਡਿਆ, ਉੱਧਰੋਂ ਇੰਡੀਆ ਰੋਡਸ ਇੱਧਰ ਨੂੰ ਕੱਢ ਰਹੇ ਨੇ, ਯੂਰਪ ਤੱਕ ਹੀ ਰਸਾਈ ਮੰਗਦੇ ਨੇ ਸਾਰੇ ਕਾਰਪੋਰੇਟ।
ਮਤਲਬ ਵੀ ਉਹਨਾਂ ਦੇ ਰਾਹੀਂ ਸਾਨੂੰ ਕੁਛ ਨਾ ਕੋਈ ਸਹੂਲਤ ਲੱਭ ਜਾਣੀ ਵੀ ਰਾਹ ਖੁੱਲ ਜਾਣੇ ਹੋਰ ਆਉਣ ਵਾਲੇ 5-7 ਸਾਲਾਂ 10 ਸਾਲਾਂ 'ਚ ਉਹ ਵੀ ਇਹਨਾਂ ਨੇ ਉਤਲਿਆਂ ਦੇ ਡੰਡੇ ਦੇ ਜ਼ੋਰ ਨਾਲ ਖੁੱਲਣੇ, ਸਾਡੇ ਕਹਿਣ ਤੇ ਨਹੀਂ ਖੁੱਲਣੇ। ਚਲੋ ਉਹਨਾਂ ਦੇ ਕਹਿਣ ਤੇ ਵੀ ਖੋਲ ਜਾਣ, ਚਲੋ ਮਾੜਾ ਚੰਗਾ ਸਾਨੂੰ ਫਾਇਦਾ ਹੋਊਗਾ। ਸਾਨੂੰ ਮਤਲਬ ਇਹ ਵੀ ਇਹਨਾਂ ਤੇ ਹੋਣਾ ਵੀ ਸਾਡੇ ਇੱਧਰੋਂ ਦੀ ਕੰਟੇਨਰ ਟਰੱਕ ਜਾਣ ਡਿਆ ਇੰਡੀਆ ਦਾ ਜਾਣ ਡਿਆ, ਉਹ ਅੱਗੇ ਲੰਘ ਰਿਹਾ ਵਾ, ਯੂਰਪ ਤੋਂ ਆ ਰਿਹਾ ਇਹਨੂੰ ਜਾ ਰਿਹਾ, ਚਲੋ ਕੁਛ ਨਾ ਕੁਛ ਸਾਡੇ ਮੁਲਕ ਨੂੰ ਤੇ ਆਊਗਾ। ਬਿਲਕੁਲ ਆਸਤਾ ਆਸਤਾ ਕੰਮ ਹੋਰ ਆਸਾਨ ਹੋ ਜਾਊ। ਸਹੀ। ਅੱਛਾ ਚਲੋ ਆ ਪਾਰਟੀਸ਼ਨ ਸਟੋਰੀਜ਼ ਹੋ ਗਈਆਂ ਤੇ ਅੱਜ ਕੱਲ੍ਹ ਕੋਈ ਫਿਲਮਾਂ ਵੀ ਕਰ ਰਹੇ ਹੋ ਤੁਸੀਂ? ਫਿਲਮ ਦਾ ਵੀ ਮੂੰਹ ਮਾਰ ਲਈਦਾ ਜੀ, ਆਉਂਦੇ ਨੇ ਪੰਜਾਬੀਆਂ ਵਾਲੀ ਕਹਾਵਤ ਵੀ ਉਹ ਵੀ ਇੱਕ ਅੱਧੀ ਨੂੰ ਮੂੰਹ ਮਾਰਿਆ। ਇੱਕ ਹੋਰ ਪ੍ਰੋਜੈਕਟ ਵਧੀਆ ਵਾ ਕਰ ਰਹੇ ਅਸੀਂ ਸੈਪਟੈਂਬਰ ਅਕਤੂਬਰ 'ਚ ਨਾ, ਉਹ ਵੀ ਸ਼ੂਟ ਕਰ ਰਹੇ ਅਸੀਂ। ਲੇਕਿਨ ਉਹਦੇ 'ਚ ਮੈਂ ਦੱਸਾਂ ਅਸੀਂ ਬੇਸਿਕ ਥੀਮ ਬਿਲਕੁਲ ਪਿੰਡਾਂ ਵਾਲਾ ਰੱਖਿਆ। ਪਿੰਡਾਂ ਦੇ ਵਿੱਚ ਸ਼ੂਟ ਆ, ਨੋਰਮਲ ਪਿੰਡਾਂ ਘਰਾਂ ਦੀਆਂ ਜੋ ਸਟੋਰੀਆਂ ਹੁੰਦੀਆਂ ਕਹਾਣੀਆਂ ਹੁੰਦੀਆਂ ਉਹਨਾਂ ਨੂੰ ਲੈ ਕੇ, ਤੇ ਉਹ ਐਕਸਪੈਰੀਮੈਂਟ ਅਸੀਂ ਉਹ ਛੋਟੀ ਸਟੋਰੀਆਂ ਤੋਂ ਕੀਤਾ, ਵਧੀਆ ਰਿਹਾ। ਤੇ ਇੱਕ ਹੁਣ ਵੱਡਾ ਪ੍ਰੋਜੈਕਟ ਹੈ ਰੇ ਤੇ ਗੁਰਚੇਤ ਚਿੱਤਰਕਾਰ ਉਹਨਾਂ ਦਾ ਅਸੀਂ ਹੁਣ OTT ਤੇ ਆਏਗਾ ਤੇ ਨਾਲ YouTube ਤੇ। ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਰਾਂਗੇ ਵੱਡਾ ਸਿਨੇਮੇ ਵਾਸਤੇ ਕਰਾਂਗੇ। ਹੋਪਫੁਲੀ ਆਉਣ ਵਾਲੇ 2-3 ਮਹੀਨਿਆਂ 'ਚ ਸ਼ੁਰੂ ਕਰਾਂਗੇ, ਗਰਮੀ ਥੋੜੀ ਜਿਹੀ ਬਿਹਤਰ ਹੋ ਘਟੂਗੀ ਫਿਰ। ਅੱਛਾ ਉਹਦੇ ਵਾਸਤੇ ਕੋਈ ਸਾਰੇ ਇੰਤਜ਼ਾਮਾਤ ਹੋ ਗਏ, ਕਾਸਟ ਵਗੈਰਾ? ਹਾਂਜੀ ਉਹ ਇੰਤਜ਼ਾਮਾਤ ਤਕਰੀਬਨ ਸਟੋਰੀ ਵਗੈਰਾ ਲੈ ਲਈ ਹੈ, ਇੰਤਜ਼ਾਮਾਤ ਆਈਡੀਆ ਵਾ, ਮਤਲਬ ਆਰਟਿਸਟ ਜਿਹੜੇ ਨੇ ਅਸੀਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਕੈਮਰੇ ਤੋਂ ਬਗੈਰ ਵੀ ਆਪਾਂ ਉਹ ਨਹੀਂ ਲੈਣੇ ਜਿਹੜਾ ਅੱਗੇ ਆਪਾਂ ਦਾ ਕੰਮ ਚੱਲਦਾ ਹੁੰਦਾ। ਆਪਾਂ ਆਪਣਾ ਪਿੰਡਾਂ ਦੇ ਮੁੰਡੇ ਇਕੱਠੇ ਕਰਨੇ ਤੇ ਕੋਈ ਆਰਟਿਸਟ ਹੀ ਨੇ, ਸਾਰੇ ਆਰਟਿਸਟ ਨੇ। ਜਿਹੜੇ ਆਰਟਿਸਟ ਬਣੇ ਨੇ ਉਹ ਕਿੱਥੋਂ ਆਏ ਨੇ? ਆਰਟਿਸਟ ਉਹ ਵੀ ਤੇ ਇੱਥੋਂ ਹੀ ਗਏ ਨੇ, ਸਾਡੇ 'ਚੋਂ ਗਏ ਨੇ। ਸੋ ਅਸੀਂ ਆਪਣੇ ਪਿੰਡਾਂ ਦੇ ਮੁੰਡੇ ਲੈ ਕੇ ਉਹਨਾਂ ਨਾਲ ਹੀ ਕਰਨਾ ਸਾਰਾ ਕੁਝ। ਸਹੀ। ਤੇ ਕੀ ਸਮਝਦੇ ਹੋ ਕਿ ਜਿਵੇਂ ਇੰਡੀਆ ਦੇ ਲੋਕ ਆਉਂਦੇ ਨੇ ਇੱਧਰ, ਜਿਵੇਂ ਹੁਣ ਗੁਰਚੇਤ ਆਏ ਨੇ, ਗਿੱਪੀ ਗਿਰੇਵਾਲ ਵੀ ਆਇਆ, ਉਹ ਵੀ ਹਾਲ ਤੁਹਾਡੇ ਰਹੀ ਆਇਆ ਸੀ ਤੇ ਹੋਰ ਵੀ ਵੱਡੇ ਐਕਟਰ ਨੇ, ਅਗਰ ਆ ਸਾਰੇ ਲੋਕ ਫੋਰਸ ਕਰਨ ਆਪਣੀ ਗਵਰਨਮੈਂਟ ਨੂੰ ਤੇ ਆਸਾਨ ਨਹੀਂ ਹੋ ਸਕਦਾ ਸਾਡਾ ਉਧਰ ਜਾਣਾ? ਮੈਂ ਆਨਾ ਹੁੰਦਾ ਇਹ ਵੀ ਇਹ ਬੋਲਣ ਦੇ ਨਾਲ ਕੁਝ ਕਹਿਣ ਦੇ ਨਾਲ ਹੀ ਆਸਾਨੀਆਂ ਪੈਦਾ ਹੁੰਦੀਆਂ। ਵੀ ਜੇ ਇੰਡੀਅਨਸ ਇੱਧਰ ਆਉਂਦੇ ਨੇ ਉਹਨਾਂ ਵਾਸਤੇ ਆਸਾਨੀ ਪੈਦਾ ਹੋਈ, ਉਹਨਾਂ ਨੇ ਕੁਛ ਨਾ ਕੁਛ ਐਫਰਟ ਕੀਤੀ ਹੈ ਤੇ ਆਈਏ ਨਾ। ਉਹਨਾਂ ਨੇ ਜਿਵੇਂ ਅਸੀਂ ਦੁਆ ਕਰਦੇ ਅਰਦਾਸ ਕਰਦੇ ਵੀ ਜਿਹੜੇ ਸਾਡੇ ਗੁਰੂ ਧਾਮ ਵਿਛੜੇ ਨੇ ਉਹਨਾਂ ਨੂੰ ਮਤਲਬ ਅਸੀਂ ਖੁੱਲ੍ਹੇ ਆਈਏ ਜਾਈਏ ਉਹਨਾਂ ਦੇ ਦਰਸ਼ਨ ਕਰੀਏ, ਤੇ ਉਹਨਾਂ ਦੀ ਅਰਦਾਸ ਮੰਨੀ ਗਈ ਹੈ। ਜੇ ਅਸੀਂ ਕੁਛ ਨਾ ਕੁਛ ਕੋਸ਼ਿਸ਼ ਦੁਆ ਕਰਾਂਗੇ ਤੇ ਸਾਡਾ ਰੱਬ ਵੀ ਤੇ ਉਹੀ ਹੈ, ਸਾਡੀ ਵੀ ਤਾਂ ਮੰਨੂਗਾ। ਸਹੀ ਗੱਲ। ਸਹੀ। ਨਾਸਰ ਜੀ ਅੱਗੇ ਤੁਹਾਡਾ ਹੁਣ ਇਸ ਤੋਂ ਅੱਗੇ ਕੀ ਪਲਾਨ ਹੈ? ਕੁਝ ਚੀਜ਼ਾਂ ਪਲਾਨ ਕੀਤੀਆਂ ਹੋਈਆਂ ਨੇ ਕਿ YouTube ਦੇ ਹਵਾਲੇ ਦੇ ਨਾਲ, ਜਿਵੇਂ ਤੁਸੀਂ ਹੁਣ ਫਿਲਮ ਦਾ ਕਿਹਾ ਕਿ ਅੱਗੇ ਐਸੇ ਚੀਜ਼ ਨੂੰ ਹੀ ਲੈ ਕੇ ਟੁਰਨਾ ਹੈ ਤੁਸੀਂ, ਜਾਂ ਕਿਉਂਕਿ ਬਹੁਤ ਸਾਰੇ ਤੁਹਾਡੇ ਫਾਲੋਅਰਸ ਨੇ ਉਹ ਤੁਹਾਨੂੰ ਕਾਪੀ ਕਰਦੇ ਨੇ, ਦੇਖਦੇ ਵੀ ਨੇ, ਚੀਜ਼ਾਂ ਅਬਜ਼ਰਵ ਵੀ ਕਰਦੇ ਨੇ, ਸਿੱਖਦੇ ਵੀ ਨੇ, ਤੇ ਤੁਹਾਡਾ ਅੱਗੇ ਕੀ ਪਲਾਨ ਹੈ ਇਨ ਫਿਊਚਰ ਕਿ ਆਪਣੇ ਬਿਜ਼ਨਸ ਨੂੰ ਕਰਨਾ ਹੈ ਜਾਂ ਇਹਨੂੰ ਅੱਗੇ ਲੈ ਕੇ ਚੱਲਣਾ ਹੈ? ਨਹੀਂ ਹੁਣ ਤਾਂ ਮੈਂ ਨਹਾ ਕੇ ਵਿਆਹ ਤੇ ਜਾਣਾ। ਅੱਛਾ। ਤੇ ਅਸੀਂ ਕੁਛ ਨਾ ਕੁਛ ਕਰਦੇ ਰਹੀਦਾ ਜੀ। ਵੇਖੋ ਮੈਂ ਅੱਗੇ ਤੁਹਾਨੂੰ ਦੱਸਦਾ, ਮੈਂ ਦੁਬਈ ਵੀ ਬਿਜ਼ਨਸ ਹੈ ਮੇਰਾ, ਇੱਥੇ ਵੀ ਪ੍ਰਾਪਰਟੀ ਦਾ। ਇੱਥੇ ਹੁਣ ਥੋੜਾ ਜਿਹਾ ਕੰਮ ਬੰਦ ਹੈ ਤੇ ਦੁਬਈ ਮੈਂ ਨਾ ਵੀ ਮੈਂ ਬਿਜ਼ਨਸ ਨੂੰ ਵਧੀਆ, ਲੇਕਿਨ ਦਿਲ ਮੇਰਾ ਉੱਥੇ ਕੋਈ ਨਹੀਂ ਲੱਗਦਾ ਕਿਉਂਕਿ ਆਪਣਾ ਫੇਰਾ ਤੋਰਾ ਸਾਰਾ ਇੱਥੇ ਹੁੰਦਾ। ਲੇਕਿਨ ਇਹ ਵੀ ਖਾਣ ਪੀਣ ਵਾਸਤੇ ਵੀ ਕੁਛ ਕਰਨਾ ਹੁੰਦਾ ਨਾ, ਬੱਚਿਆਂ ਲਈ ਕੁਛ ਕਰਨਾ ਹੁੰਦਾ, ਉਹਨਾਂ ਦੇ ਪੜ੍ਹਾਈ ਸਕੂਲ ਸਾਰਾ ਕੁਝ ਵੇਖਣਾ ਹੁੰਦਾ। ਬਿਲਕੁਲ ਸਹੀ। ਤੇ ਪਲਾਨ ਅੱਗੋਂ ਅਸੀਂ ਇੱਕ ਵਰਲਡ ਟੂਰ ਤੇ ਜਾ ਰਹੇ ਹਾਂ, 2-3 ਦੋਸਤ, ਮੈਂ, ਜਿਮ ਤੇ ਵਕਾਰ। ਅਸੀਂ 15 ਮੁਲਕਾਂ ਦਾ ਟੂਰ ਹੈ, ਗੱਡੀ ਤੇ ਬਾਈ ਰੋਡ ਜਾਣਾ, ਉਹ ਕੱਢਣਾ। ਤੇ ਉਸ ਤੋਂ ਬਾਅਦ ਆ ਕੇ ਫਿਲਮ ਕਰਾਂਗੇ ਤੇ ਨਾਲ ਫਿਰ ਚੱਲਦਾ ਰਹੇਗਾ ਜੀ। ਜਿਸ ਤਰ੍ਹਾਂ ਰੱਬ ਰਾਹ ਵਿਖਾਈ ਜਾਊਗਾ ਉਸ ਤਰ੍ਹਾਂ। ਸਾਨੂੰ ਤੇ ਵੀ ਨਹੀਂ ਪਤਾ ਹੁੰਦਾ ਵੀ ਮੋਬਾਈਲ ਦੇ ਵਿੱਚ ਐਡਿਟ ਫੋਟੋ ਜਾਂ ਵੀਡੀਓ ਕਿਵੇਂ ਐਡਿਟ ਕਰਨੀ। ਹੌਲੀ ਰੱਬ ਨੇ ਉਹ ਆਪੇ ਹੀ ਸਿੱਖਿਆ, ਲਰਨ ਕੀਤਾ, ਰੱਬ ਨੇ ਦਿਮਾਗੇ ਪਾਈ, ਆਸਤਾ ਆਸਤਾ ਹੋਰ ਰੱਬ ਰਾਹ ਕੱਢੀ ਜਾਊਗਾ। ਅੱਛਾ ਤੇ ਜਿਵੇਂ ਤੁਸੀਂ ਹੁਣ ਗੱਲ ਕਰਦੇ ਵੀ ਉਹ ਬੜਾ ਬਿਲਾ ਚੀਜ਼ ਸਿੱਖਣਾ, ਤੇ ਜਦੋਂ ਤੁਸੀਂ ਸਟਾਰਟ ਕੀਤਾ ਉਦੋਂ ਵੀ ਐਨਸੀ ਹੈ ਕੈਮਰਾ ਸ਼ਾਇਦ ਸੀ ਵੀ ਯਾਰ ਨਹੀਂ ਮੈਂ ਕੈਮਰੇ ਦੇ ਅੱਗੇ ਨਹੀਂ ਆਉਣਾ? ਮੈਨੂੰ ਪਤਾ ਹੀ ਨਹੀਂ ਹੁੰਦਾ ਵੀ ਕੈਮਰੇ ਅੱਗੇ ਬੋਲਣਾ ਕੀ ਹੈ। ਮੈਂ ਤੇ ਚਲੋ ਫਿਰ ਵੀ ਮਾੜਾ ਚੰਗਾ ਕਿਤੇ ਬੋਲਣ ਲੱਗ ਪਿਆ। ਵੀ ਲਵਲੀ ਮੇਰਾ ਦੋਸਤ ਹੁੰਦਾ, ਉਹ ਤੇ ਪਹਿਲਾਂ 1.5 ਸਾਲ ਕੈਮਰੇ ਦੇ ਅੱਗੇ ਨਹੀਂ ਆਇਆ, ਮੈਂ ਉਹਨੂੰ ਧੱਕ ਅੱਗੇ ਲੈਣਾ ਆਉਂਦਾ ਹੀ ਨਹੀਂ ਹੁੰਦਾ। ਤੇ ਉਹ ਹੁਣ ਬੜੇ ਵਧੀਆ ਵੀਡੀਓ ਕਰਦਾ ਵਾ, ਹਿਸਟੋਰੀਕਲ ਸਟੋਰੀਜ਼ ਕਰਦਾ ਵਾ, ਡਾਕੂਮੈਂਟਰੀਜ਼ ਕਰਦਾ ਵਾ, ਤੇ ਆਸਤਾ ਆਸਤਾ ਸਾਰਾ ਕੁਝ ਆ ਜਾਂਦਾ। ਫਿਰ ਸਿੱਖੀਏ ਜਦੋਂ। ਹੁਣ ਅਕਸਰ ਦਿਮਾਗ 'ਚ ਗੱਲ ਆਉਂਦੀ ਹੁੰਦੀ ਸੀ ਵੀ ਫਿਲਮ ਕਿਵੇਂ ਕਰਨੀ, ਕਿਵੇਂ ਕਰਾਂਗੇ, ਕੀ ਹੋਊਗਾ, ਕਿੱਥੋਂ ਕੈਮਰੇ ਆਉਣਗੇ, ਕਿਵੇਂ ਉਹ ਕਰੂ, ਕਿਸ ਤਰ੍ਹਾਂ ਸਟੋਰੀ, ਉਹ ਸਾਰਾ ਕੁਝ ਪਤਾ ਲੱਗ ਹੀ ਗਿਆ ਹੌਲੀ ਹੌਲੀ। ਸਾਰਾ ਕੁਝ ਤਾਂ ਨਹੀਂ, ਲੇਕਿਨ ਕੁਛ ਨਾ ਕੁਛ ਲਰਨ ਕਰ ਲਿਆ। ਕੁਛ ਨਾ ਕੁਛ ਤੋਂ ਬਹੁਤਾ ਕੁਛ ਸਿੱਖ ਲਾਂਗੇ, ਬਹੁਤੇ ਕੁਛ ਤੋਂ ਲਾਗੇ ਪਹੁੰਚ ਜਾਵਾਂਗੇ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ। ਯੂਟਿਊਬਰ ਬਿਲਕੁਲ ਜੀ ਮਿਹਨਤ ਕਰਨ, ਕੰਟੈਂਟ ਵਧੀਆ ਬਣਾਉਣ। ਉਹ ਜਿਹੜੇ ਅੱਜ ਕੱਲ੍ਹ ਉਹ ਯੂਟਿਊਬਰ ਚੱਲਦੇ ਉਹਨਾਂ ਵਰਗੇ ਨਾ ਖੁਦਾ ਦਾ ਨਾਮ ਬਣਿਆ।
ਤੇ ਉਹ ਕੀ ਕਹਿੰਦੇ ਆ ਵੀ ਗੱਲ ਕੋਈ ਵੀ ਨਹੀਂ ਹੁੰਦੀ, ਵਿੱਚ ਮੂੰਹ ਜਿਹਾ ਬਣਾ ਕੇ ਕਰ ਦਿੰਦੇ ਵੀ ਫਲਾਣਾ ਸ਼ੀਪੂ ਨੇ ਇਹ ਕਰ ਦਿਆ। ਤੇ ਉਹ 3-4 ਆਪਣੇ ਚੱਲਣ ਦੇ ਨੇ, ਕਿਤੇ ਕੋਈ ਕੰਟਰੋਵਰਸੀ ਪਾ ਲੈਂਦੇ ਨੇ, ਅੱਜ ਫਲਾਣੇ ਥਾਂ ਮੈਚ ਹੋ ਗਿਆ। ਮੈਨੂੰ ਲੱਗਦਾ ਵੀ ਕੰਟੈਂਟ ਤੁਹਾਡਾ ਹੋਣਾ ਚਾਹੀਦਾ। ਕੰਟੈਂਟ ਇਹ ਨਹੀਂ ਵੀ ਤੁਸੀਂ ਵੀਡੀਓ ਬਣਾਈ ਹੈ ਤੇ ਪੈਸੇ ਬਣਾ ਲੈਣੇ, ਵੀਡੀਓ ਤਾਂ ਤੁਹਾਡੇ ਤੋਂ ਵੇਖਣਾ ਕੀ ਸਿੱਖਦਾ। ਅਸਲ ਗੱਲ ਤੇ ਇਹ ਆ, ਸਹੀ ਗੱਲ ਹੈ, ਵੀ ਤੁਸੀਂ ਵੀਡੀਓ ਆਪਣੇ ਪੈਸਿਆਂ ਵਾਸਤੇ ਤੇ ਬਣਾ ਲਈ, ਤੁਸੀਂ ਇਹ ਵੇਖੋ ਵੀ ਉਹਦਾ ਅਸਰ ਕਿੰਨਾ ਹੁੰਦਾ। ਹੁਣ ਮੈਂ ਆਪਣੀ ਗੱਲ ਕਰਦਾ ਵੀ ਮੇਰੇ ਨਿਆਣੇ ਵੀ ਕਿਤੇ ਲਾ ਕੇ ਬੈਠੇ ਹੁੰਦੇ ਜਿਹੜੇ ਮੈਂ ਜਿਨ੍ਹਾਂ ਦਾ ਚਲੋ ਨਾਂ ਤਾਂ ਨਹੀਂ ਲੈਂਦਾ, ਮੈਂ ਉਹਨਾਂ ਨੂੰ ਮਨਾ ਕਰਦਾ ਨਾ ਵੀ ਵੇਖਣੀ ਆ ਉਹ ਚੀਜ਼ ਵੇਖੋ ਜਦੋਂ ਤੁਸੀਂ ਲਰਨ ਕਰੋ। ਜੀ ਜੀ ਦੁਨੀਆ ਦੇ ਜਿਹੜੇ ਯੂਟਿਊਬਰ ਨੇ ਉਹ ਯੂਟਿਊਬ ਤੇ ਵੀਡੀਓਜ਼ ਬਣਾਉਂਦੇ ਨੇ, ਮਤਲਬ ਟਰੈਵਲ ਵਲੌਗ ਬਣਾਉਂਦੇ ਨੇ ਜਾਂ ਹੋਰ ਕਿਸੇ ਵੀ ਟੌਪਿਕ ਨੂੰ ਲੈ ਬਣਾਉਂਦੇ ਨੇ, ਕੁਛ ਨਾ ਕੁਛ ਦੱਸਦੇ ਨੇ, ਉਹਨਾਂ ਤੋਂ ਲਰਨ ਕਰਨ ਨੂੰ ਮਿਲਦਾ, ਸਿੱਖਣ ਨੂੰ ਮਿਲਦਾ ਵੀ ਆਹ ਚੀਜ਼ ਇੱਥੇ ਆ, ਇੱਥੇ ਆ। ਤੁਸੀਂ YouTube ਤੇ ਕੋਈ ਸਟੋਰੀ ਖੋਲਦੇ, ਮੈਂ ਆਪਣੀ ਗੱਲ ਦੱਸਦਾ ਵੀ ਹੁਣ ਅਸੀਂ ਵਰਲਡ ਟੂਰ ਤੇ ਜਾਣਾ ਤੇ ਮੈਂ YouTube ਤੇ ਵੀਡੀਓਜ਼ ਵੇਖਣਾ ਵੀ ਫਲਾਣਾ ਬਾਰਡਰ ਨੂੰ ਕ੍ਰਾਸ ਕਰਨਾ ਤੇ ਕਿਵੇਂ ਕਰਨਾ, ਉਹ ਤੇ ਵੀਡੀਓ ਪਈ ਹੁੰਦੀ ਜੀ ਉਹਨੇ ਬਣਾਈ ਹੈ ਵੀਡੀਓ ਤੇ ਮੈਂ ਅੱਜ ਵੇਖਣ ਡਿਆ ਜੀ ਉਹਨੇ ਉੱਥੇ ਚਵਲਾਂ ਮਾਰੀਆਂ ਹੁੰਦੇ। ਇਦਾਂ ਤਾਂ ਨਹੀਂ ਨਾ ਹੁੰਦਾ, ਫਿਰ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਤੇ ਮੈਨੂੰ ਲੱਗਦਾ ਉਹ ਕੰਟੈਂਟ ਵਧੀਆ। ਨਾਲੇ ਤੁਹਾਡਾ ਜਿਹੜਾ ਹੈ ਉਹ ਲਾਈਫ ਟਾਈਮ ਗਲੋਬਲ ਗੈਲਰੀ ਚਲਾ ਗਿਆ ਨਾ, ਤੇ ਉਹ ਚੀਜ਼ਾਂ ਤੁਹਾਡੀਆਂ ਉੱਥੇ ਸੇਵ ਨੇ, ਤੇ ਉਹ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਉਹਨਾਂ ਨੂੰ ਕੋਈ ਚੰਗੀ ਚੀਜ਼ ਕਰਨੀ ਚਾਹੀਦੀ। ਯਾਰ ਅੱਜ ਤੋਂ 50-60 ਸਾਲ ਬਾਅਦ, 30 ਸਾਲ ਬਾਅਦ, 30 ਸਾਲ ਬਾਅਦ ਜਾਂ 30 ਸਾਲ ਪਹਿਲਾਂ ਆਪਾਂ ਚੱਲੀਏ, 30 ਸਾਲ ਪਹਿਲਾਂ ਸਾਨੂੰ ਉਹ ਚੀਜ਼ਾਂ ਜਿਹੜੀਆਂ ਸਾਨੂੰ ਨਾਰਮਲ ਸਾਡੀ ਜ਼ਿੰਦਗੀ ਦਾ ਹਿੱਸਾ ਸੀ। ਮੈਂ ਕੱਲ ਹੀ ਗੱਲ ਕਰਨਾ ਵੀ ਗਰਮੀ ਕਿੰਨੀ ਹੋ ਗਈ, ਵੀ ਬਹੁਤੀ ਦੇਰ ਦੂਰ ਨਹੀਂ, 20 ਸਾਲ ਪਹਿਲਾਂ ਜਦੋਂ ਅਸੀਂ ਮੈਟ੍ਰਿਕ ਦੇ ਵਿੱਚ 10ਵੀਂ 'ਚ, ਹਰ ਘਰ ਦੇ ਵਿੱਚ ਦਰਖਤ ਸੀ, ਬੂਹੇ ਅੱਗੇ ਡੇੜੀ ਬਣੀ ਸੀ, ਵੱਡਾ ਗੇਟ ਲੱਗਾ ਸੀ, ਨਾਲ ਡੇੜੀ ਬਣੀ, ਸਾਰਾ ਦਿਨ ਡੇੜੀ 'ਚ ਰਹਿਣਾ ਬੀਬੀਆਂ ਨੇ, ਮੁੰਡਿਆਂ ਨੇ ਬਾਹਰ ਬੋਰ ਥੱਲੇ ਨਿੰਮ ਥੱਲੇ ਬੈਠੇ ਹੋਣਾ ਦੇਣਾ। ਏਸੀ ਦਾ ਤਾਂ ਪਤਾ ਵੀ ਨਹੀਂ ਹੁੰਦਾ। ਜੀ ਜੀ ਹੁਣ ਗਰਮੀ ਵੀ ਇੰਨੀ ਸ਼ਿੱਦਤ ਨਾਲ ਵਾ, ਏਸੀ ਵੀ ਲੱਗੇ ਆ ਤੇ ਤਾਂ ਗਰਮੀ ਵਧੀ ਜਾਂਦੀ ਹੋਊਗੀ। ਅਸੀਂ ਦਰਖਤ ਮੰਗਾ ਲਏ, ਬੂਟੇ ਮੰਗਾ ਲਏ, ਤੇ ਆਉਣ ਵਾਲੇ ਅਸੀਂ ਉਹ ਮਿਸ ਕਰਦੇ ਉਹਨਾਂ ਚੀਜ਼ਾਂ ਨੂੰ। ਤੇ ਜਦੋਂ ਹੋਰ 30 ਸਾਲ ਬਾਅਦ ਅਸੀਂ ਆਖਣਾ ਵੀ ਹੁਣ ਵੀ ਇਹਨਾਂ ਪਾਰਟੀਸ਼ਨ ਸਟੋਰੀਜ਼ ਤੇ ਹੁਣ ਵੀ PhD ਹੋਣ ਲੱਗ ਪਈ ਆ, ਥੀਸਿਸ ਹੁੰਦੇ ਨੇ। ਬਾਅਦ 'ਚ 30-35 ਸਾਲ ਬਾਅਦ ਜਦੋਂ ਉਹਨਾਂ ਨੇ ਕੁਝ ਡਾਟਾ ਵੇਖਣਾ, ਉਹਨਾਂ ਨੂੰ ਕਿਤਾਬ ਪੜ੍ਹਨ ਦੀ ਲੋੜ ਨਹੀਂ ਪੈਣੀ, ਉਹਨਾਂ YouTube ਤੇ ਵੇਖਣਾ। ਬਿਲਕੁਲ, ਉਹ ਕਿਤਾਬਾਂ ਦਾ ਹੁਣ ਰੀਡਿੰਗ ਦਾ ਦਰਵਾਜ਼ਾ ਖਤਮ ਹੋ ਰਿਹਾ ਨਾ, ਔਰ ਆਉਣ ਵਾਲੇ 10 ਸਾਲ ਬਾਅਦ ਤੇ ਬਹੁਤ ਘੱਟ ਹੋ ਜਾਣਾ। ਨਹੀਂ, ਕਿਤਾਬ ਪੜ੍ਹਨ ਦਾ ਚਲੋ ਟ੍ਰੈਂਡ, ਇਹ ਚੰਗੀ ਗੱਲ ਵੀ ਨਹੀਂ ਕਿ ਵੀ ਨਹੀਂ ਅਸੀਂ ਕਿਤਾਬਾਂ ਪੜ੍ਹਦੇ, ਲੇਕਿਨ ਇਹ ਵੀ ਗੱਲ ਹੈ ਵੀ ਦੂਜੇ ਪੱਖੋਂ ਆਪਾਂ ਵੇਖੀਏ ਵੀ ਆਪਾਂ ਇਹ ਤਾਂ ਨਹੀਂ ਕਹਿ ਸਕਾਂਗੇ ਵੀ ਇਹ ਕਿਤਾਬ ਮਤਲਬ ਜੋ ਲਿਖਿਆ ਸਹੀ ਹੈ। ਜੇ ਤਾਰੀਖ ਦੀ ਗੱਲ ਕਰੀਏ, ਹਿਸਟਰੀ ਦੀ ਗੱਲ ਕਰੀਏ, ਜਿਹੜਾ ਦੱਸਣ ਡਿਆ ਵਾ YouTube ਤੇ ਬਹਿ ਕੇ ਉਹ ਆਥੈਂਟਿਕ ਗੱਲ ਦੱਸਣ ਡਿਆ, ਅੱਗੋਂ ਗਾਂ ਉਹਦੇ ਬੱਚੇ ਵੀ ਨੇ, ਉਹ ਮਤਲਬ ਮੈਂ ਜੇ ਵੀਡੀਓ ਬਣਾਈ ਹੈ ਮੈਂ ਪਾਈ ਆ ਤੇ ਉਹ ਕਿਸੇ ਬਜ਼ੁਰਗ ਨੇ ਦੱਸੀ, ਮੈਨੂੰ ਤਾਂ ਨਹੀਂ ਲੱਗਦਾ ਕੋਈ ਝੂਠ ਮਾਰਦਾ, ਉਹਨਾਂ ਨੂੰ ਸੱਚ ਵੇਖਣ ਨੂੰ ਮਿਲੂਗਾ, ਸੱਚੀ ਤਾਰੀਖ, ਸੱਚੀ ਹਿਸਟਰੀ। ਬਿਲਕੁਲ ਸਹੀ ਕਹਿੰਦੇ। ਅੱਛਾ, ਤੇ ਇੱਕ ਬੇਸਿਕ ਸਵਾਲ ਜਿਹੜਾ ਹੈ ਉਹ ਮੈਂ ਤੁਹਾਡੇ ਕੋਲ ਪੁੱਛਣਾ ਭੁੱਲ ਗਿਆ, ਉਹ ਇਸ ਤੋਂ ਪਹਿਲੇ ਤੁਸੀਂ ਕੀ ਕਰਦੇ ਸੋ, ਮਤਲਬ ਕਿਸੇ ਮਹਿਕਮੇ, ਸਰਕਾਰੀ ਮਹਿਕਮੇ? ਹਾਂ, ਮੈਂ ਪੁਲਿਸ 'ਚ ਜੌਬ ਕੀਤੀ, ਮੈਂ 10-12 ਸਾਲ ਜੌਬ ਕੀਤੀ। ਉਹ ਕਿਉਂ ਛੱਡਤੀ? ਮੈਂ ਪ੍ਰੋਪਰਟੀ ਦਾ ਬਿਜ਼ਨਸ ਸ਼ੁਰੂ ਕਰ ਲਿਆ। ਅੱਛਾ। ਤੇ ਹੌਲੀ ਹੌਲੀ ਫਿਰ ਮੈਂ ਉਹਨੂੰ ਸਕਿਪ ਕਰਤਾ, ਕਿਉਂਕਿ ਅਸਲ ਪੈਸਾ ਬੰਦਾ ਕਮਾਉਂਦਾ ਆਪਣੀ ਲਾਈਫ ਸਟਾਈਲ ਬਿਹਤਰ ਰੱਖਣ ਲਈ, ਜੌਬ ਕਰਦਾ ਵਾ ਜਾਂ ਬਿਜ਼ਨਸ ਕਰਦਾ ਵਾ ਆਪਣੀ ਫੈਮਿਲੀ ਦੀ ਟੇਕ ਕੇਅਰ ਕਰਨ ਲਈ, ਜਾਂ ਫਿਰ ਤੁਸੀਂ ਕਹਿ ਲਓ ਪੈਸੇ ਕਮਾਉਣ ਲਈ, ਰਿਜ਼ਕ ਕਮਾਉਣ ਲਈ। ਪੈਸਾ ਕਮਾਉਣਾ ਹੋਰ ਸੈਂਸ 'ਚ ਲੋਕ ਲੈ ਲੈਂਦੇ, ਫਿਰ ਰਿਜ਼ਕ ਕਮਾਉਣਾ ਕੋ ਫਿਰ ਸਹੀ ਆਉਂਦੇ ਵੀ ਕੋਈ ਗੱਲ ਨਹੀਂ। ਖੈਰ, ਜਦੋਂ ਤੁਸੀਂ ਰਿਜ਼ਕ ਕਮਾਉਣਾ ਤੁਹਾਨੂੰ ਚੰਗਾ ਜਿਹਾ ਲੱਭਦਾ ਤੇ ਮੈਨੂੰ ਲੱਗਦਾ ਸਟੈਪ ਅਪ ਕਰਨਾ ਚਾਹੀਦਾ। ਮੈਂ ਸਾਰੇ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ, ਮੈਂ ਆਪਣੇ ਸਰਕਲ ਦੇ ਵਿੱਚ ਮੇਰੇ ਦੋਸਤ ਜਿਹੜੇ ਪੁਲਿਸ ਵਾਲੇ 3 ਦੋਸਤ, ਮੈਂ ਉਹਨਾਂ ਦੀ ਵੀ ਨੌਕਰੀ ਛਡਾਈ ਹੈ ਵੀ ਉਹਨਾਂ ਨੂੰ ਕੰਮ ਤੇ ਲਾਇਆ, ਠੀਕ ਹੈ। ਤੇ ਮੈਨੂੰ ਲੱਗਦਾ ਵੀ ਭਾਵੇਂ ਤੁਹਾਡੀ ਸਰਕਾਰੀ ਹੈ, ਭਾਵੇਂ ਜਿਹੜੀ ਮਰਜ਼ੀ ਜੋਬ ਹੈ, ਜੇ ਤੁਹਾਨੂੰ ਅੱਗੇ ਚਾਂਸ ਓਪਰਚੁਨਿਟੀ ਮਿਲਦੀ ਹੈ ਤੇ ਪਿੱਛੇ ਮੁੜ ਕੇ ਨਾ ਵੇਖੋ, ਅੱਗੇ ਵਧੋ। ਸਹੀ। ਤੇ ਜੇ ਕੁਝ 2-4 ਲਫ਼ਜ਼ਾਂ 'ਚ ਦੱਸਣਾ ਹੋਵੇ ਕਿ ਨਾਸਰ ਢਿੱਲੋਂ ਕਿਵੇਂ ਦਾ ਇਨਸਾਨ ਹੈ, ਉਹ ਆਪਣੇ ਆਪ ਨੂੰ ਕਿਵੇਂ ਫੀਲ ਕਰਦਾ ਕਿ ਮੈਂ ਇੰਝ ਦਾ ਵਾਂ, ਆਪਣੇ ਆਪ ਤੋਂ ਮੁਤਮਿਨ ਹੋ ਜੋ ਤੁਸੀਂ ਹੁਣ ਤੱਕ ਕੀਤਾ ਹੈ, ਜਿਹੜੀ ਜ਼ਿੰਦਗੀ ਗੁਜ਼ਾਰੀ ਹੈ, ਜਿਹੜੀ ਕਿ ਤੁਸੀਂ 20-25 ਸਾਲ, 30 ਸਾਲ, 50 ਸਾਲ, 40 ਸਾਲ ਜਿੰਨੇ ਵੀ ਗੁਜ਼ਾਰੇ, 40 ਕਰ ਲਓ, ਚਲੋ ਘਟਾ ਲੈਂਦੇ, ਇਸ 40 ਸਾਲਾਂ ਤੋਂ ਮੁਤਮਿਨ ਹੈ? ਮੈਂ ਜੀ ਫੁੱਲੀ ਸੈਟਿਸਫਾਈਡ ਹੈ। ਕੋਈ ਮਤਲਬ ਜੇ ਆਪਾਂ ਕਹੋ ਲੋਕਾਂ 'ਚ ਪਿਆਰ ਕਮਾਉਣ ਵੱਲੋਂ, ਪੈਸਾ ਧੇਲਾ ਰਿਜ਼ਕ ਕਮਾਉਣ ਵੱਲੋਂ, ਮੈਂ ਫੁੱਲੀ ਸੈਟਿਸਫਾਈਡ। ਮੈਨੂੰ ਐਡਾ ਕੋਈ ਨਹੀਂ, ਮੈਂ ਨਾ ਵੀ ਠੀਕ ਜਾ ਰਿਹਾ ਸਾਰਾ ਕੁਛ ਨਾ, ਆਲ ਇਜ਼ ਵੈਲ, ਫੈਮਿਲੀ ਆ, ਘਰ ਦੇ ਪੂਰਾ ਵੀ ਸੈਟਿਸਫਾਈ ਹੈ, ਵਧੀਆ ਸਾਰਾ ਕੁਛ। ਚਲੋ ਜੀ, ਇੱਕੋ ਹੀ ਚੀਜ਼ ਆ ਉਹਦੀ ਵੀ ਮੈਂ ਹਮੇਸ਼ਾ ਪੋਜ਼ਿਟਿਵ ਰਹਿਣਾ ਨਾ, ਵੀ ਕੋਈ ਮੇਰੇ ਖਿਲਾਫ ਵੀ ਆਖੇ ਨਾ, ਮੇਰੇ ਨਾਲ ਕੋਈ ਗੱਲ ਨਹੀਂ। ਖੈਰ ਸਮ ਟਾਈਮ ਹੋ ਵੀ ਜਾਂਦਾ, ਬੰਦਾ ਅਗਰੈਸਿਵ ਹੋ ਜਾਂਦਾ, ਲੇਕਿਨ ਮੈਂ ਉਹਨਾਂ ਨਾਲ ਵੀ ਪੋਜ਼ਿਟਿਵ ਰਹੋ। ਜੇ ਕਿਸੇ ਦੀ ਹੁਣ ਜੋ ਜ਼ਿਆਦਾ ਮੇਰੇ ਕੋਲ ਆਇਆ ਨਾ, ਵੀ ਜ਼ਿਆਦਾ ਦੀਆਂ ਜੇ ਮੈਂ ਖਾਮੀਆਂ ਲੱਭਣ ਤੁਰਾਂ ਨਾ,
ਤੇ ਫਿਰ ਮੈਨੂੰ ਜ਼ਿਆਦਾ ਨੈਗੇਟਿਵ ਹੀ ਲੱਗਣਾ। ਬਿਲਕੁਲ ਸਹੀ ਜੇ ਮੈਂ ਉਹਦੀਆਂ ਚੰਗਾਈਆਂ ਲੱਭਾਂ ਫਿਰ ਮੈਨੂੰ ਜ਼ਿਆਦਾ ਸਹੀ ਲੱਗੂਗਾ। ਮੈਨੂੰ ਲੱਗਦਾ ਫਿਰ ਸਹੀ ਛਾਵੇਂ ਵੇਖਣੀਆਂ ਚਾਹੀਦੀਆਂ, ਮਾੜੀਆਂ ਨਹੀਂ ਵੇਖਣੀਆਂ ਚਾਹੀਦੀਆਂ। ਸਹੀ ਗੱਲ ਐਨਕ ਆਪਦੀ ਪੋਜ਼ਿਟਿਵ ਰੱਖਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਪਸ਼ਪ ਲਾ ਕੇ। ਦੁਆ ਹੈ ਕਿ ਸੋਹਣਾ ਸੇ ਤੁਹਾਨੂੰ ਹਮੇਸ਼ਾ ਇਦਾਂ ਹੀ ਹੱਸਦਾ ਖੇਡਦਾ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਤੇ ਇੱਕ ਵਾਰ ਫਿਰ ਤੁਹਾਡਾ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਇੰਨੀ ਗਰਮੀ ਦੇ ਵਿੱਚ। ਮੇਰਾ ਵੀ ਸ਼ੁਕਰੀਆ ਕਿ ਮੈਂ ਤੁਹਾਡਾ ਇੰਟਰਵਿਊ ਕੀਤਾ। ਬਹੁਤ ਸ਼ੁਕਰੀਆ। ਲਓ ਜੀ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ ਤੇ ਉਮੀਦ ਕਰਨੇ ਆ ਕਿ ਤੁਹਾਨੂੰ ਅੱਜ ਦੀ ਸਾਡੀ ਗੱਲਬਾਤ ਜਿਹੜੀ ਹੈ ਵਧੀਆ ਲੱਗੀ ਹੋਵੇਗੀ। ਤੇ ਇਸ ਬਾਰੇ ਅਗਰ ਤੁਸੀਂ ਕੁਝ ਹੋਰ ਕੋਈ ਕੁਐਸਚਨ ਕਰਨੇ ਨੇ ਜਾਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਨਾਸਰ ਢਿੱਲ ਹੁਨਰ ਬਾਰੇ ਜਾਂ YouTube ਚੈਨਲਸ ਦੇ ਬਾਰੇ ਜਾਂ ਇਹਨਾਂ ਦਾ ਪੰਜਾਬੀ ਲਹਿਰ ਚੈਨਲ ਹੈ ਉਹਦੇ ਤੇ ਜਿਹੜਾ ਇਹਨਾਂ ਦਾ ਕੰਟੈਂਟ ਆ ਉਸ ਬਾਰੇ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।